ਵੈਲਕਮ ਬੈਕ ਡਾਕਟਰ ਸਾਹਿਬ। ਸਾਡਾ ਅਗਲਾ ਸਵਾਲ ਹੈ, ਪੰਜਾਬ ਦੁਨੀਆ ਦੀ ਡਰੱਗ ਕੈਪੀਟਲ ਵਜੋਂ ਮਾਨਤਾ ਮਿਲ ਰਹੀ ਹੈ, ਇਸ ਬਾਰੇ ਤੁਹਾਡੇ ਕੀ ਖਿਆਲ ਹੈ? ਦੇਖੋ, ਗੁਰੂਆਂ ਦੀ ਧਰਤੀ ਜਿੱਥੋਂ ਬਾਣੀ ਦਾ ਚਸ਼ਮਾ ਫੁੱਟਿਆ, ਜਿਸ ਧਰਤੀ ਤੇ ਗੁਰੂਆਂ ਨੇ ਬਲਕਾਰ ਯੋਧੇ ਪੈਦਾ ਕੀਤੇ, ਜੀ ਅੱਜ ਜੇ ਸਾਡੀ ਚਰਚਾ ਦੁਨੀਆ 'ਚ ਕਿਤੇ ਹੈ ਤੇ ਉਹ ਡਰੱਗ ਕੈਪੀਟਲ ਦੇ ਤੌਰ ਤੇ ਬਣ ਗਈ ਜੀ। ਔਰ ਜਿਹੜੀ ਗੱਲ ਹੋਰ ਵੀ ਦੁਖਦਾਈ ਸੀ, ਕੱਲ ਇੱਕ ਨਿਊਜ਼ ਆਈਟਮ ਪੰਜਾਬ ਦੀ ਜਿਹੜਾ ਇੱਕ ਇਹਨਾਂ ਦਾ ਡਾਇਰੈਕਟੋਰੇਟ ਆਫ ਡਰੱਗ ਐਨਫੋਰਸਮੈਂਟ ਹੈ ਕੋਈ, ਉਹਨਾਂ ਦੀ ਰਿਪੋਰਟ ਸੀ ਕਿ ਪਹਿਲਾਂ ਤਾਂ ਇਹ ਕਹਿੰਦੇ ਸੀ ਜੀ ਪੰਜਾਬ 'ਚ ਇਸ ਲਈ ਡਰੱਗਸ ਨੇ ਕਿਉਂਕਿ ਜਿਹੜੀ ਗੋਲਡਨ ਟ੍ਰਾਇੰਗਲ ਹੈ, ਈਰਾਨ, ਪਾਕਿਸਤਾਨ, ਅਫਗਾਨਿਸਤਾਨ, ਉਹਦਾ ਐਗਜ਼ਿਟ ਰੂਟ ਹੈ ਪੰਜਾਬ, ਤੇ ਇਸ ਲਈ ਉੱਥੇ ਥੋੜ੍ਹੀਆਂ ਬਹੁਤ। ਹੁਣ ਇਹਨਾਂ ਦੀ ਡਾਇਰੈਕਟੋਰੇਟ ਆਫ ਐਨਫੋਰਸਮੈਂਟ ਦੀ ਰਿਪੋਰਟ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਿੰਥੈਟਿਕ ਡਰੱਗਸ ਨੇ ਉਹ ਬਣਦੀਆਂ ਨੇ ਜੀ। ਔਰ ਸਮਰਾਲੇ ਦੇ ਵਿੱਚ ਪਿਛਲੇ ਦਿਨਾਂ 'ਚ ਉਹਨਾਂ ਨੇ ਇੱਕ ਬੜਾ ਵੱਡਾ ਹਾਲ, ਜਿਹਦਾ ਮਾਲਕ ਇੱਕ ਰਸ਼ੀਅਨ ਸੀ, ਜਿਹਦੇ 'ਚ ਕਿ ਸਿੰਥੈਟਿਕ ਡਰੱਗਸ ਪੰਜਾਬ 'ਚ ਬਣ ਰਹੀਆਂ ਨੇ। ਔਰ ਪੰਜਾਬ ਦੀ ਜਵਾਨੀ ਕਿਸ ਕਦਰ ਡਰੱਗਸ ਦੇ ਵਿੱਚ ਹੈ, ਔਰ ਉਹਦਾ ਪ੍ਰਭਾਵ ਹੁਣ ਲਾਗਲੇ ਹਰਿਆਣੇ 'ਚ ਵੀ ਹੈ ਕਿ ਵਿਜੇਂਦਰ ਸਿੰਘ ਨਾਂ ਦਾ ਓਲੰਪੀਅਨ, ਜਿਹਨੇ ਰੈਸਲਿੰਗ ਦੇ ਵਿੱਚ ਮੈਡਲ ਲੈ ਕੇ ਦਿੱਤਾ ਪਹਿਲੀ ਵਾਰ, ਇਸ ਸ਼ਾਇਦ ਬਾਕਸਿੰਗ ਦੇ ਵਿੱਚ ਜੀ, ਉਹ ਜਿਹੜਾ ਉਹਦਾ ਇੱਕ ਸਾਥੀ, ਇੱਕ ਪੰਜਾਬ ਪੁਲਿਸ ਦਾ, ਇਹ ਸਾਰੇ ਹੀ ਜਿਹੜਾ ਇੱਕ ਬੜਾ ਵੱਡਾ ਇੰਟਰਨੈਸ਼ਨਲ ਗੈਂਗ ਉਹਨਾਂ ਨੇ ਬਸਟ ਕੀਤਾ। ਪਤਾ ਨਹੀਂ ਕਿੰਨਾ ਕੀਤਾ, ਨਹੀਂ ਅਸੀਂ ਵੀ ਮੀਡੀਆ ਵਾਲੀ ਦੇਖਦੇ ਹਾਂ। ਤੇ ਉਹਦੇ ਜਦੋਂ ਉਹਨੂੰ ਕਿਹਾ ਵਿਜੇਂਦਰ ਸਿੰਘ ਨੂੰ ਕਿ ਵੀ ਆਪਣਾ ਡਰੱਗ ਸੈਂਪਲ ਦੇ, ਹੇਅਰ ਸੈਂਪਲ ਔਰ ਦੂਸਰੇ ਜੀ ਤੋਂ ਪਤਾ ਲੱਗ ਜਾਂਦਾ ਵੀ ਕਿੰਨੀ ਦੇਰ ਤੋਂ ਕੋਈ ਡਰੱਗ ਇਸਤੇਮਾਲ ਕਰ ਰਿਹਾ, ਤੇ ਉਹਨੇ ਨਾ ਕਰ ਦਿੱਤੀ। ਪੰਜਾਬ ਪੁਲਿਸ ਕੋਰਟ 'ਚ ਗਈ ਹੈ ਕਿ ਜੀ ਇਹਨੂੰ ਦਿੱਤਾ ਜਾਏ। ਤੇ ਦੂਸਰਾ ਜਿਹੜਾ ਉਹਦਾ ਸਾਥੀ ਸੀ ਰਾਮ ਸਿੰਘ, ਉਹਨੇ ਕਿਹਾ ਜੀ ਅਸੀਂ ਤਾਂ ਫਨ ਲਈ ਕਰਦੇ ਸੀ, ਹਾਂ ਅਸੀਂ ਮੋਹਾਲੀ 'ਚ ਫਲਾਣੀ ਥਾਂ ਜਾਂਦੇ ਸੀ। ਸੋ ਔਰ ਇਹ ਜਿਹੜਾ ਵਿਜੇਂਦਰ ਸਿੰਘ ਦੀ ਗੱਲ ਹੈ, ਜਿਹੜਾ ਮੈਡਲ ਵਿਨਰ ਹੈ, ਇਹ DSP ਹੈ ਹਰਿਆਣਾ ਪੁਲਿਸ ਦੇ ਵਿੱਚ। ਸੋ ਹੁਣ ਅੰਦਾਜ਼ਾ ਇਸ ਤੋਂ ਲਾਣਾ ਕੋਈ ਔਖਾ ਨਹੀਂ ਹੈ ਕਿ ਕਿਸ ਕਦਰ ਇਹ ਮਰਜ਼ ਜਿਹੜੀ ਹੈ ਉਹ ਫੈਲੀ ਹੋਈ ਹੈ, ਕਿ ਜਿਸ ਲੈਵਲ ਦੇ ਓਲੰਪੀਅਨ ਲੈਵਲ ਦੇ ਬੰਦੇ ਵੀ ਜਿਹੜੇ ਨੇ, ਜਿਹੜਾ ਪੁਲਿਸ ਵੀ ਹੈ, ਇਸ ਦਾ ਇਸਤੇਮਾਲ ਕਰਦੇ ਨੇ। ਸਿੰਥੈਟਿਕ ਡਰੱਗਸ ਪੰਜਾਬ 'ਚ ਬਣ ਰਹੀਆਂ ਨੇ, ਔਰ ਇਹ ਸਾਰਾ ਜਿਹੜਾ ਇਸ ਨੈਟਵਰਕ ਨੂੰ ਕੌਣ ਰਨ ਕਰਦਾ, ਫਿਰ ਉਹੀ ਹੋਣਗੇ ਜਿਹੜੇ ਅਸੈਂਬਲੀ 'ਚ ਕਹਿੰਦੇ ਨੇ ਜੀ ਵਿਆਹ ਸ਼ਾਦੀਆਂ ਤੇ ਖਰਚ ਬਹੁਤਾ ਨਾ ਕਰੋ। ਇਹੀ ਡਰੱਗ ਰੈਕਟਸ ਨੂੰ ਰਨ ਕਰਦੇ ਨੇ, ਇਹੀ ਪੋਲੀਟੀਸ਼ੀਅਨਸ, ਇਹੀ ਕ੍ਰਿਮੀਨਲਸ। ਔਰ ਇਹਨਾਂ ਨੇ ਪੰਜਾਬ ਦੀ ਜਵਾਨੀ, ਕਿਉਂਕਿ ਮੂਵਮੈਂਟ 'ਚ ਇਹਨਾਂ ਨੇ ਪਹਿਲਾਂ ਜਿਹੜਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਨੌਜਵਾਨ ਮਾਰ ਮੁਕਾਏ, ਜਿਹੜੇ ਰਹਿ ਗਏ ਨੇ ਉਹ ਡਰੱਗਸ ਵੱਲ ਲਾ ਦਿੱਤੇ ਨੇ। ਏਜੰਸੀਆਂ ਦਿੱਲੀ ਦੀਆਂ ਨੇ, ਉਹਨਾਂ ਦੀ ਸਰਪ੍ਰਸਤੀ ਹੈ ਤੇ ਕਾਰਗੁਜ਼ਾਰੀ ਇਹਨਾਂ ਦੀ ਹੈ ਜੀ। ਡਾਕਟਰ ਸਾਹਿਬ, ਤਰਨਤਾਰਨ ਨੇੜੇ ਪੁਲਿਸ ਗੁੰਡਾਗਰਦੀ ਦਾ ਸ਼ਿਕਾਰ ਹੋਈ ਲੜਕੀ ਦੇ ਕੇਸ ਦੀ ਸੁਣਵਾਈ ਦੌਰਾਨ ਭਾਰਤੀ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਉਹ ਕੁੜੀ ਦਹਿਸ਼ਤਗਰਦ ਸੀ ਜਿਸ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਗਿਆ। ਇਸ ਬਾਰੇ ਤੁਹਾਡੇ ਕੀ ਵਿਚਾਰ? ਦੇਖੋ, ਹਾਲਾਂਕਿ ਪਹਿਲੀ ਗੱਲ ਤਾਂ ਜਦੋਂ ਇਹ ਨਿਊਜ਼ ਵੀ ਆਈ ਤੇ ਬਹੁਤਿਆਂ ਨੇ ਤਾਂ, ਮੀਡੀਆ ਨੇ ਵੀ ਇਸ ਲਈ ਲਾਈ ਕਿ ਜੀ ਉਹਨੇ ਬਹੁਤ ਸੁਪਰੀਮ ਕੋਰਟ ਸਲੈਮਸ ਪੰਜਾਬ ਪੁਲਿਸ, ਇਹ ਹੈਡਲਾਈਨ ਸੀ ਜੀ। ਪਰ ਮੇਰੇ ਮਨ 'ਚ ਕੁਦਰਤੀ ਇਹ ਖਿਆਲ ਆਇਆ, ਖਬਰ ਦੇਖਦੇ ਹਾਂ, ਮੈਂ ਕਿਹਾ ਵੀ ਸੁਪਰੀਮ ਕੋਰਟ ਦੇ ਜੱਜ ਕਾਨੂੰਨ ਸਮਝਦੇ ਨੇ ਜੀ। ਜੇ ਉਹ ਦਹਿਸ਼ਤਗਰਦ ਵੀ ਹੁੰਦੀ ਤੇ ਕੀ ਇਹ ਪੁਲਿਸ ਨੂੰ ਇਹ ਰਾਈਟ ਹੈਗਾ ਕਿ ਵੀ ਉਹ ਇਸ ਤਰ੍ਹਾਂ ਉਸ ਨੂੰ ਜ਼ਲੀਲ ਕਰੇ ਔਰ ਮਾਰ ਕੁਟਾਈ ਕਰੇ? ਲੇਕਿਨ ਇੱਥੇ ਜਿਹੜੇ ਜੱਜ ਇਹ ਗੱਲ ਕਹਿ ਰਹੇ ਨੇ, ਭਾਵੇਂ ਆਪਣੇ ਵੱਲੋਂ ਉਹਦਾ ਸੂ ਮੋਟੋ ਨੋਟਿਸ ਲਿਆ ਜੱਜਾਂ ਨੇ ਉਸ ਕੇਸ ਦਾ, ਇਸ ਲਈ ਕੇਸ ਦੀ ਹੀਅਰਿੰਗ ਹੈ, ਪੰਜਾਬ ਪੁਲਿਸ ਨੂੰ ਵੀ ਕਹਿ ਰਹੇ ਨੇ ਕਿ ਜੀ ਤੁਸੀਂ ਆਹ ਕੀਤਾ, ਉਹ ਨਹੀਂ ਕੀਤਾ। ਪਰ ਇਹਨਾਂ ਦੇ ਮਾਈਂਡ ਸੈਟ 'ਚ ਵੀ ਹੈ, ਕਿਉਂਕਿ ਤਰਨਤਾਰਨ ਸਿੱਖਾਂ ਦੀ ਕੁੜੀ ਹੈ, ਕਿ ਵੀ ਜੇ ਦਹਿਸ਼ਤਗਰਦ ਹੁੰਦੀ, ਖਾਲਿਸਤਾਨੀ ਹੁੰਦੀ, ਜਿਨ੍ਹਾਂ ਨੂੰ ਇਹਨਾਂ ਨੇ ਸਾਰਿਆਂ ਨੂੰ ਦਹਿਸ਼ਤਗਰਦ ਬਣਾਇਆ, ਫਿਰ ਠੀਕ ਸੀਗਾ। ਪਰ ਜੇ ਤੁਸੀਂ ਹੁਣ ਉਹਨੂੰ ਕੁੱਟਿਆ, ਉਹ ਦਹਿਸ਼ਤਗਰਦ ਤਾਂ ਨਹੀਂ ਹੈ। ਸੋ ਇਹ ਗੱਲ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਉੱਥੋਂ ਦੀ ਐਗਜ਼ੈਕਟਿਵ ਤਾਂ ਇੱਕ ਪਾਸੇ ਛੱਡੋ, ਜੁਡੀਸ਼ਰੀ ਦਾ ਮਾਈਂਡ ਸੈਟ ਵੀ ਕੀ ਹੈ ਜੀ। ਡਾਕਟਰ ਸਾਹਿਬ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪ੍ਰਵਾਸੀ ਭਾਰਤੀਆਂ ਨੂੰ ਧਰਮ ਨਿਰਪੱਖ ਹੋਣ ਦੀ ਪਰਿਭਾਸ਼ਾ ਸਮਝਾਈ ਹੈ। ਕੀ ਹੈ ਇਹ ਪਰਿਭਾਸ਼ਾ? ਇਸ ਬਾਰੇ ਤੁਹਾਡੇ ਕੀ ਵਿਚਾਰ? ਦੇਖੋ, ਇਹ ਫਿਰ ਉਹੀ ਹੈ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜਿਆ ਸ਼ੈਤਾਨ ਵੇ ਲਾ ਲਓ। ਸ਼ੈਤਾਨ ਨਿਕਾਹ ਪੜਾ ਰਿਹਾ, ਸ਼ੈਤਾਨ ਵਿਆਹ ਪੜਾ ਰਿਹਾ। ਇਹ ਨਰਿੰਦਰ ਮੋਦੀ ਦੱਸੇਗਾ ਧਰਮ ਨਿਰਪੱਖ ਹੋਣਾ ਕੀ ਹੈ ਜੀ। ਹੁਣ ਕਿਉਂਕਿ ਇਹ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ ਇੰਟਰਨੈਸ਼ਨਲੀ, ਜਿਵੇਂ ਪੈਨਸਿਲਵੇਨੀਆ ਜਿਹਦੇ ਲੈਕਚਰ ਨੂੰ ਰੋਕ ਦਿੱਤਾ ਗਿਆ, ਫਿਰ ਇਹਨੇ ਜਿਹੜੇ ਇੱਥੇ ਬੈਠੇ ਨੇ ਸ਼ਿਵ ਸੈਨਾ ਦੇ ਪਿਓ, ਜਿਹੜੇ ਇੱਥੋਂ ਫੰਡ ਵੀ ਭੇਜਦੇ ਨੇ ਇਹਨਾਂ ਸਾਰਿਆਂ ਨੂੰ ਉੱਥੋਂ ਦੀ ਹਿੰਦੂ ਦਹਿਸ਼ਤਗਰਦੀ ਦੇ ਲਈ, ਇਹਨਾਂ ਨੇ ਇੱਕ ਪੂਰੀ ਵੀਡੀਓ ਕਾਨਫਰੰਸ ਰਾਹੀਂ ਉਹਨੂੰ ਸੱਦਿਆ ਕਿ ਉੱਥੋਂ ਬੈਠਾ ਹੋਇਆ ਐਡਰੈਸ ਕਰੇ ਇਹਨਾਂ ਨੂੰ। ਤੇ ਉਹਦੇ 'ਚ ਉਹਨੇ ਕਿਹਾ ਜੀ ਕਿ ਮੈਂ ਤਾਂ ਉਹਨੂੰ ਧਰਮ ਨਿਰਪੱਖ ਮੰਨਦਾ ਜਾਂ ਸੈਕੂਲਰ ਮੰਨਦਾ ਜਿਹੜਾ ਇੰਡੀਆ ਦੇ ਵਿੱਚ ਯਕੀਨ ਰੱਖਦਾ ਹੈ, ਜਿਹੜਾ ਇੰਡੀਅਨ ਨਹੀਂ ਹੈ ਉਹ ਧਰਮ ਨਿਰਪੱਖ ਨਹੀਂ ਹੈ। ਸੋ ਹੁਣ ਇੰਡੀਅਨ, ਹਿੰਦੂ, RSS ਇਹਨਾਂ ਦੀਆਂ ਇੱਕੋ ਹੀ ਡੈਫੀਨੇਸ਼ਨਸ ਨੇ।
ਸੋ ਇਹਨਾਂ ਨੂੰ ਲੱਗਦਾ ਹੈ ਵੀ ਹਿੰਦੂਤਵਾ ਕਿਹਾ ਜਾਂ ਹਿੰਦੂ ਕਿਹਾ ਬਾਹਰ ਬਦਨਾਮੀ ਹੁੰਦੀ ਹੈ ਕਈ ਥਾਂ ਤੇ। ਹੁਣ ਇੰਡੀਅਨ ਬਣ ਜਾ, ਉਹਨਾਂ ਨੂੰ ਕਹੋ ਜੀ ਜਿਹੜਾ ਇੰਡੀਆ ਨਾਲ ਲਾਇਲ ਨਹੀਂ, ਲਾਇਲ ਤਾਂ ਤੁਸੀਂ ਨਹੀਂ ਹੋ ਇੰਡੀਆ ਦੇ, ਤੁਸੀਂ ਤਾਂ ਵਿਕਦੇ ਰਹੇ ਹੋ। ਤੁਹਾਡੇ ਚੋਂ ਹੀ ਉਹ ਸਾਰੇ ਲੋਕ ਜਿਹੜੇ ਵੀ ਹਮਲਾਵਰ ਆਏ ਉਹਨਾਂ ਦੇ ਨਾਲ ਵੀ ਤੁਸੀਂ ਲੱਗੇ ਰਹੇ ਹੋ। ਅੱਜ ਤੁਸੀਂ 65 ਸਾਲਾਂ 'ਚ ਲੁੱਟ ਕੇ ਸਾਰਾ ਦੇਸ਼ ਖਾ ਗਏ ਹੋ। ਰੀਅਲ ਟੈਰਰਿਸਟ ਤੁਸੀਂ ਹੋ, ਰੀਅਲ ਹਿੰਦੁਸਤਾਨ ਦੇ ਦੁਸ਼ਮਣ ਤੁਸੀਂ ਹੋ। ਪਰ ਤੁਸੀਂ ਹਿੰਦੁਸਤਾਨ ਦੀਆਂ ਘੱਟ ਗਿਣਤੀਆਂ ਨੂੰ, ਮੁਸਲਮਾਨ ਹੋਣ, ਸਿੱਖ ਹੋਣ, ਈਸਾਈ ਹੋਣ, ਦਲਿਤ ਹੋਣ, ਇਹ ਕਹਿਣਾ ਚਾਹੁੰਦੇ ਹੋ ਕਿ ਜੀ ਤੁਸੀਂ ਸਾਡੀ ਮਰਜ਼ੀ ਤੇ ਰਹੋ ਤੇ ਫਿਰ ਤੁਸੀਂ ਜਿਹੜਾ ਉਹ ਪੈਟਰੀਓਟ ਹੋ, ਨਹੀਂ ਤਾਂ ਤੁਸੀਂ ਜਿਹੜਾ ਉਹ ਦੇਸ਼ ਦੇ ਗਦਾਰ ਹੋ। ਸੋ ਇਹ ਨਰਿੰਦਰ ਮੋਦੀ ਦਾ ਇੱਕ ਨਵਾਂ ਜਿਹੜਾ ਢਕੌਂਸਲਾ ਹੈਗਾ ਸੈਕੂਲਰਿਜ਼ਮ ਨੂੰ ਰੀਡਿਫਾਈਨ ਕਰਨ ਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਤੁਸੀਂ ਬੜੇ ਹੀ ਸੋਹਣੇ ਢੰਗ ਨਾਲ ਦਿੱਤੇ ਹਨ। ਹੁਣ ਤੁਸੀਂ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੂੰ ਥਾਟ ਆਫ ਦਾ ਡੇ ਦੱਸੋ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ ਤੋਂ ਬਿਨਾਂ ਭਗਤ ਜਨਾਂ ਦੀ ਬਾਣੀ ਵੀ ਹੈ ਔਰ ਉਹਨਾਂ 'ਚ ਇੱਕ ਬੜਾ ਖੂਬਸੂਰਤ ਸ਼ਬਦ ਸੋਰਠ ਰਾਗ ਦੇ ਵਿੱਚ ਭਗਤ ਭੀਖਨ ਜੀ ਦਾ ਹੈ ਔਰ ਮੈਂ ਇਸ ਸ਼ਬਦ ਨੂੰ ਚੁਣਿਆ ਅੱਜ ਦੇ ਲਈ ਕਿਉਂਕਿ ਇਹਦੇ 'ਚ ਇਨਸਾਨ ਦੀ ਹਕੀਕਤ, ਇਨਸਾਨੀ ਵਜੂਦ, ਸਰੀਰ ਦਾ ਸਫ਼ਰ, ਬਚਪਨ, ਜਵਾਨੀ, ਬੁਢਾਪਾ ਤੇ ਅੰਦਰ ਦੀ ਪੀੜ, ਕਿਵੇਂ ਉਸ ਰੱਬ ਦੇ ਨਾਲ ਮਿਲਣਾ, ਇਹਨਾਂ ਦੋਨਾਂ ਦਾ ਸੁਮੇਲ ਹੈ ਇਸ ਸ਼ਬਦ ਦੇ ਵਿੱਚ। ਪਹਿਲਾਂ ਤਾਂ ਉਹ ਉਸ ਹਾਲਤ ਨੂੰ ਬਿਆਨ ਕਰਦੇ ਨੇ ਕਿ ਜਿਹੜਾ ਅਲਟੀਮੇਟਲੀ ਸਾਡੀ ਸਭ ਦੀ ਜਿਹੜੀ ਦਸ਼ਾ ਹੋਣੀ ਹੈ, ਜਿਹੜੀ ਬਚਪਨ, ਜਵਾਨੀ, ਬੁਢਾਪਾ, ਜਰਾ ਰੋਗ। ਨੈਣੋ ਨੀਰ ਬਹਿ ਤਨ ਖੀਨਾ ਪਏ ਕੇਸ ਦੁਧਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪ੍ਰਾਨੀ। ਕਿ ਅੱਖਾਂ ਚੋਂ ਤਿਪ ਤਿਪ ਪਾਣੀ ਵਗਦਾ ਰਹਿੰਦਾ ਹੈ, ਬਾਰ-ਬਾਰ ਡਾਕਟਰ ਕੋਲ ਜਾਈਦਾ, ਉਹ ਇੱਕ ਡ੍ਰੌਪਸ ਦਿੰਦਾ ਹੈ, ਦੂਸਰਾ ਦਿੰਦਾ ਹੈ, ਪਰ ਉਹ ਰੁਕਦਾ ਹੀ ਨਹੀਂ ਹੈ। ਕਦੇ ਮੋਤੀਆ ਹੋ ਗਿਆ, ਚਿੱਟਾ ਹੋ ਗਿਆ, ਕਾਲਾ ਹੋ ਗਿਆ, ਇਹ ਇੱਕ ਸ਼ੁਰੂ ਹੋ ਜਾਂਦਾ। ਬੁਢਾਪੇ ਦੇ ਨਾਲ ਜੁੜੀਆਂ ਇਹ ਗੱਲਾਂ ਨੇ। ਨੈਣੋ ਨੀਰ ਬਹਿ ਤਨ ਖੀਨਾ, ਤਨ ਦੇ ਵਿੱਚ ਜਾਨ ਨਹੀਂ ਹੈ। ਉੱਥੋਂ ਜਿਵੇਂ ਬਾਬਾ ਫਰੀਦ ਦਾ ਅਸੀਂ ਸ਼ਲੋਕ ਦੁਹਰਾਇਆ ਸੀ ਕਿ ਜਿਹੜਾ ਉਹ ਕੁੱਜਾ ਹੈ ਉਹ 100 ਕੋਹ ਲੱਗਦਾ, ਜਿਹਨਾਂ ਨਿੱਕੀਆਂ ਲੱਤਾਂ ਦੇ ਨਾਲ ਕੁੱਲ ਦੁਨੀਆ ਦੇਖੀ ਹੋਈ ਹੈ। ਨੈਣੋ ਨੀਰ ਬਹਿ ਤਨ ਖੀਨਾ ਪਏ ਕੇਸ ਦੁਧਵਾਨੀ, ਵਾਲ ਜਿਹੜੇ ਨੇ ਉਹ ਚਿੱਟੇ ਹੋ ਗਏ। ਉਹਨਾਂ ਜਿੰਨਾ ਮਰਜ਼ੀ ਰੰਗ ਰੰਗੋ, ਡਾਈ ਕਰ ਲਓ, ਫਿਰ ਚੌਥੇ ਦਿਨ ਕਰੋ ਡਾਈ ਉਹਨੂੰ, ਫਿਰ ਉਹ ਰਿਐਕਸ਼ਨ ਕਰਨ ਲੱਗ ਜਾਂਦੀ ਹੈ ਡਾਈ। ਫਿਰ ਜਿਹੜੇ ਕਈ ਰੰਗਣ ਵਾਲੇ ਹੁੰਦੇ ਨੇ ਜਦੋਂ ਆਣ ਕੇ ਕਹਿਣਗੇ ਜੀ ਹੁਣ ਤਾਂ ਨਹੀਂ ਮੈਂ ਰੰਗਦਾ, ਮੈਂ ਇਹ ਕਹਿੰਦਾ ਵੀ ਇਹ ਰਿਐਕਸ਼ਨ ਕਰਨ ਲੱਗ ਗਿਆ ਹੋਣਾ ਜਿਹੜਾ ਡਾਈ ਜਿਹਦੇ ਨਾਲ ਕਰ ਦੋ। ਪਏ ਕੇਸ ਦੁਧਵਾਨੀ ਅਲਟੀਮੇਟਲੀ ਹਕੀਕਤ ਹੈ ਕਿ ਵੀ ਇਹ ਜਿਹੜਾ ਇਹਨਾਂ ਨੂੰ ਇਸੇ ਲਈ ਗੁਰਸਿੱਖੀ ਦੇ ਵਿੱਚ ਹੀਰੇ ਜਾਂ ਮੋਤੀ ਕਿਹਾ ਜਾਂਦਾ ਹੈ। ਇਹ ਇੱਕ ਗਲਤ ਰੁਝਾਨ ਆ ਗਿਆ। ਅਸੀਂ ਕੁਦਰਤ ਦੇ ਨੇਮ ਨੂੰ ਕੱਟ ਕਰਨ ਦਾ ਯਤਨ ਕਰ ਰਹੇ, ਉਹਦੇ ਚੋਂ ਸੁੱਖ ਨਹੀਂ ਮਿਲਦਾ ਹੈ। ਬੁਢਾਪਾ ਗ੍ਰੇਸ ਹੈ ਔਰ ਉਸ ਗ੍ਰੇਸ ਨੂੰ ਉਸੇ 'ਚ ਹੀ ਐਕਸੈਪਟ ਕਰਨਾ ਚਾਹੀਦਾ। ਪਰ ਭਗਤ ਭੀਖਨ ਯਾਦ ਕਰਵਾਉਂਦੇ ਨੇ ਕਿ ਵੀ ਅਲਟੀਮੇਟਲੀ ਇਹਨਾਂ ਨੇ ਦੁੱਧਵਾਨੀ ਹੋਣਾ ਇਹਨੂੰ। ਔਰ ਜਿਵੇਂ ਇੱਕ ਲਾਈਟ ਜੋਕ ਹੈ ਕਿ ਵੀ ਕਿਸੇ ਨੇ ਕਿਹਾ ਮੂੰਹ ਸੇ ਰੰਗਿਆ ਹੋਇਆ, ਉਹਨੇ ਕਿਹਾ ਜੀ ਗੋਡੇ ਬੜੇ ਦੁਖਦੇ ਨੇ, ਉਹ ਕਹਿੰਦਾ ਜੀ ਇੱਕ ਕੂਚੀ ਗੋਡਿਆਂ ਤੇ ਵੀ ਫੇਰ ਲੈਣੀ ਸੀ। ਇਨ ਦਾ ਐਂਡ ਆਫ ਦਾ ਡੇ ਤੁਸੀਂ ਜਿਹੜੀ ਰਿਐਲਿਟੀ ਹੈ ਬੁਢਾਪੇ ਦੀ, ਉਹਨੂੰ ਤਾਂ ਕਿਵੇਂ ਬਦਲ ਦਿਓਗੇ। ਔਰ ਗੁਰੂ ਸਾਹਿਬ ਦਾ ਵੀ ਇਸ ਦੇ ਉੱਤੇ ਹੈ ਕਿ ਜੇ ਜਰਵਾਣਾ ਪਰ ਹਰੇ ਜਰ ਵੇਸ ਕਰੇਂਦੀ ਆਈ ਹੈ, ਕਿ ਜੇ ਤੁਸੀਂ ਬੁਢਾਪੇ ਦੇ ਚਿੰਨ੍ਹ ਦੂਰ ਵੀ ਕਰ ਦਿਓ ਤੇ ਜਿਹੜਾ ਜਰ ਹੈ, ਇੱਥੇ ਪੈਸੇ ਦੀ ਸੈਂਸ ਨਹੀਂ, ਜ਼ਰ ਨਹੀਂ ਹੈ, ਇਹ ਜਿਹੜਾ ਬੁਢਾਪਾ ਹੈ ਵੇਸ ਕਰੇਂਦੀ ਆਈ ਹੈ, ਕਿਤੇ ਨਾ ਕਿਤੇ ਫਿਰ ਆ ਜਾਏਗਾ ਬੁਢਾਪਾ। ਉਹਨੇ ਤੇ ਆਣਾ, ਇਹਨੂੰ ਐਕਸੈਪਟ ਕਰੋ ਕਿ ਬੁਢਾਪਾ ਹੈਗਾ। ਰੂਦਾ ਕੰਠ ਸ਼ਬਦ ਨਹੀਂ ਉਚਰੇ, ਗੱਲ ਕਰਨ ਲੱਗਦੇ ਆ ਤੇ ਸ਼ਬਦ ਮੂੰਹ ਦੇ ਵਿੱਚ ਫਸ ਜਾਂਦਾ, ਗਲਾ ਰੁਕਦਾ, ਸ਼ਬਦ ਪ੍ਰੋਪਰਲੀ ਉਚਾਰਨ ਹੀ ਨਹੀਂ ਹੁੰਦਾ। ਅਬ ਕਿਆ ਕਰੇ ਪ੍ਰਾਨੀ। ਹੁਣ ਆਪਣੀ ਉਹਨਾਂ ਨੇ ਅਵਸਥਾ ਦਿੱਤੀ ਹੈ। ਰਾਮ ਰਾਏ ਹੋਏ ਬੈਦ ਬਨਵਾਰੀ ਆਪਣੇ ਸੰਤੈ ਲਿਹੋ ਉਬਾਰੀ। ਜਿਹੜੇ ਰੱਬ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਰੱਬ ਦੀ ਯਾਦ ਹੀ ਉਸ ਦਸ਼ਾ ਦੇ ਵਿੱਚ ਵੀ ਜਿਹੜਾ ਉਹ ਚੈਨ ਔਰ ਸੁੱਖ ਦਿੰਦੀ ਹੈ। ਮਾਥੇ ਪੀਰ ਸਰੀਰ ਜਲਨ ਹੈ ਕਰਕ ਕਲੇਜੇ ਮਾਹੀ। ਇਹ ਉਹੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਕਰਕ ਕਲੇਜੇ ਮਾਹੀ। ਮਾਥੇ ਪੀਰ ਸਰੀਰ ਜਲਨ ਹੈ ਕਰਕ ਕਲੇਜੇ ਮਾਹੀ ਐਸੀ ਬੇਦਨ ਉਪਜ ਖਰੀ ਭਈ ਵਾਕਾ ਔਖਦ ਨਹੀਂ। ਕਿ ਮੇਰੇ ਮਨ 'ਚ ਉਸ ਪਿਆਰੇ ਨੂੰ ਮਿਲਣ ਦੀ ਪੀੜ ਹੈ ਔਰ ਇਹ ਐਸੀ ਪੀੜ ਹੈ ਜਿਹਦੀ ਕੋਈ ਦਵਾਈ ਨਹੀਂ। ਇਹ ਤਾਂ ਉਹਦੇ ਮਿਲਣ ਦੇ ਨਾਲ ਹੀ, ਵਾਹਿਗੁਰੂ ਦੇ ਨਾਲ ਇਕਮਿਕ ਹੋਣ ਨਾਲ ਹੀ ਇਹ ਪੀੜ ਜਾਂਦੀ ਹੈ। ਤੇ ਕਨਕਲੂਡ ਕੀਤਾ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਨ ਪਾਵੋ ਮੋਖ ਦੁਆਰਾ। ਕਿ ਵਾਹਿਗੁਰੂ ਦਾ ਨਾਂ ਇੱਕ ਅੰਮ੍ਰਿਤ
ਉਹ ਨਿਰਮਲ ਜਲ ਵਾਂਗ ਉਹ ਅੰਮ੍ਰਿਤ ਦੀ ਬੂੰਦ ਹੈ ਜਿਸ ਦੇ ਨਾਲ ਸਾਰੇ ਦੁੱਖ ਦੂਰ ਹੁੰਦੇ ਨੇ। ਇਹ ਔਖਦ ਜਗ ਸਾਰਾ, ਇਹ ਹਰ ਚੀਜ਼ ਦੀ ਦਵਾਈ ਹੈ। ਗੁਰ ਪ੍ਰਸਾਦ ਕਹੈ ਜਨ ਭੀਖਨ, ਗੁਰੂ ਦੀ ਕਿਰਪਾ ਦੇ ਨਾਲ ਜਨ ਬਣੇ ਭੀਖਨ ਕਹਿੰਦੇ ਨੇ ਕਿ ਉਸ ਵਾਹਿਗੁਰੂ ਦੀ ਯਾਦ ਦੇ ਨਾਲ ਪਾਵੋਂ ਮੋਖ ਦੁਆਰ ਹੈ, ਤੁਸੀਂ ਉਸ ਮੋਖ ਦੁਆਰ ਨੂੰ ਪ੍ਰਾਪਤ ਕਰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਅਸੀਂ ਆਪਣੇ ਪ੍ਰੋਗਰਾਮ ਦਾ ਸਮਾਂ ਸਮਾਪਤ ਕਰਦੇ ਹਾਂ। ਦਰਸ਼ਕੋ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ sos@tv84.tv ਤੇ। ਅਸੀਂ ਕੱਲ ਫਿਰ ਆਪਣਾ ਪ੍ਰੋਗਰਾਮ ਲੈ ਕੇ ਇਸੇ ਟਾਈਮ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।